ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਸਾਡੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 17 ਦਸੰਬਰ 2025 3 ਪੋ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਬਿੰਡ ਇੰਡੀਆਨਾ ਤੋਂ ਸਰਦਾਰ ਭੋਲਾ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਜਿਸ ਤਰ੍ਹਾਂ ਕਿ ਸ਼ਹੀਦੀ ਪੰਦੜਵਾੜੇ ਦਾ ਜਿਹੜਾ ਆਗਾਜ਼ ਹੈ ਉਹ ਹੋ ਚੁੱਕਾ ਹੈ ਔਰ ਇਹ ਵਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 350ਵਾਂ ਵਰਾ ਵੀ ਹੈ। ਸੋ ਇਸ ਯਾਦ ਵਿੱਚ ਸਾਰਾ ਵਰਾ ਸ਼ਹੀਦੀ ਸਮਾਗਮ ਚੱਲਣੇ ਹਨ। ਸੋ ਅਮਰੀਕਾ ਦੀ ਯੂਟਾ ਸਟੇਟ ਤੋਂ ਬਾਅਦ ਹੁਣ ਨਿਊਯਾਰਕ ਸਟੇਟ ਅਸੈਂਬਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਦਿਨ ਨੂੰ ਹਿਊਮਨ ਰਾਈਟ ਐਂਡ ਰਿਲੀਜੀਅਸ ਫਰੀडम ਡੇ ਵਜੋਂ ਮਾਨਤਾ ਦਿੰਦਿਆਂ ਪ੍ਰੋਕਲਾਮੇਸ਼ਨ ਜਾਰੀ ਕੀਤੀ ਗਈ ਹੈ ਔਰ ਇਸ ਸੰਬੰਧੀ ਇਨੀਸ਼ੀਏਟਿਵ ਅਸੈਂਬਲੀ ਮੈਂਬਰ ਜੈਸਿਕਾ ਗੁੰਜਾਲੇਸ ਅਤੇ ਰੋਮਕੇਨ ਵੱਲੋਂ ਲਿਆ ਗਿਆ ਹੈ। ਸੋ ਇਸ ਜਿਹੜੀ ਪ੍ਰਾਪਤੀ ਲਈ ਵਰਲਡ ਸਿੱਖ ਪਾਰਲੀਮੈਂਟ ਅਤੇ ਨਿਊਯਾਰਕ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦਸੰਬਰ ਮਹੀਨੇ ਦੇ ਚੜ੍ਹਦਿਆਂ ਹੀ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਵੀ ਮੰਗ ਲਈ ਸੀ ਕਿ ਇਹ ਪੀਰੀਅਡ ਥੋੜਾ ਟਰੈਵਲ ਦਾ ਵੀ ਹੋਏਗਾ। ਅੱਛਾ, ਸਾਡੇ ਸਾਹਮਣੇ ਮਨਸ਼ਾ ਅਗਲੇ ਵਰੇ ਦੇ ਵਿੱਚ ਟੀਵੀ 84 ਨੂੰ ਅਸੀਂ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਨਾਲ ਰਨ ਕਰ ਸਕੀਏ, ਉਸ ਦੇ ਲਈ ਥੋੜਾ ਬਹੁਤ ਫੰਡ ਰੇਜ਼ਿੰਗ ਔਰ ਦੂਸਰੇ ਦਾ ਐਫਰਟ ਵੀ ਹੈ ਜਿਸ ਦੇ ਲਈ ਪ੍ਰੋਗਰਾਮ ਦੇ ਵਿੱਚ ਉਸ ਕਿਸਮ ਦੀ ਰੈਗੂਲਰਿਟੀ ਨਹੀਂ ਹੈ। ਅੱਛਾ, ਹਾਲਾਂਕਿ ਅਸੀਂ ਪਿਛਲੇ ਹਫਤੇ ਦੱਸਿਆ ਸੀ ਕਿ ਅਸੀਂ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬ ਵੈਸਟਮਿਨਿਸਟਰ ਆਪਣੇ ਆਪ ਦੇ ਵਿੱਚ ਇੱਕ ਸੁਬਰਬ ਹੈ। ਸਰੀ ਤੋਂ ਇਲਾਵਾ ਇਹ ਟਾਊਨ ਹੈ ਔਰ ਗੁਰਦੁਆਰਾ ਸੁਖ ਸਾਗਰ ਜਿਹੜਾ ਲਗਭਗ ਜਦੋਂ ਅਸੀਂ ਸੰਤ ਤੇਜਾ ਸਿੰਘ ਜਿਨ੍ਹਾਂ ਦੇ ਵਿਜ਼ਨ ਸਦਕਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰੌਸ ਸਟਰੀਟ ਪਹਿਲਾ ਗੁਰਦੁਆਰਾ ਹੋਂਦ 'ਚ ਆਇਆ, ਫਿਰ ਇਹ ਵੀ ਜਿਹੜਾ ਵੈਸਟਮਿਨਿਸਟਰ ਹੈ ਇਹ ਖਾਲਸਾ ਦੀਵਾਨ ਸੁਸਾਇਟੀ ਦੇ ਥੱਲੇ ਹੀ, ਕਿਉਂਕਿ ਉਹਨਾਂ ਦਾ ਇਹ ਡ੍ਰੀਮ ਸੀ ਕਿ ਭਵਿੱਖ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਬਣਨ ਉਹਨਾਂ ਦੇ ਨਾਲ ਸਿਰਫ ਟਾਊਨ ਦਾ ਨਾਂ ਲਿਖਿਆ ਜਾਏ, ਖਾਲਸਾ ਦੀਵਾਨ ਸੁਸਾਇਟੀ ਹੀ ਹੋਏ। ਔਰ ਇਹ 20ਵੀਂ ਸਦੀ ਦੀ ਬਿਗਨਿੰਗ 'ਚ ਇਸੇ ਹੀ ਵਜ੍ਹਾ ਕਰਕੇ ਜਿਹੜਾ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਸਟਾਕਟਨ, ਉਸ ਦਾ ਅਸੀਂ ਜਦੋਂ ਨਾਂ ਵੀ ਦੇਖਦੇ ਹਾਂ ਤੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੈ। ਸੋ ਇਹ ਗੁਰਦੁਆਰਾ ਵੈਸਟਮਿਨਿਸਟਰ ਬੜੇ ਪੁਰਾਣੇ, ਸਦੀ ਪੁਰਾਣੇ ਉਸ ਸਾਰੀ ਯਾਦ ਨੂੰ ਹੀ ਸਮਰਪਿਤ ਹੈ ਖਾਲਸਾ ਦੀਵਾਨ ਸੁਸਾਇਟੀ ਦੇ ਨਾਲ। ਔਰ ਮੈਂ ਵੀ ਲਗਭਗ ਸਰੀ ਦੇ ਵੱਡੇ ਨਗਰ ਕੀਰਤਨਾਂ 'ਚ ਸ਼ਮੂਲੀਅਤ ਰਹੀ ਹੈ ਔਰ ਦੂਸਰੇ ਵੀ ਗੁਰਦੁਆਰਾ ਸਾਹਿਬਾਨ ਦੇ ਨਾਲ ਰਿਹਾ, ਲੇਕਿਨ ਇਹ ਲਗਭਗ ਮੇਰਾ ਖਿਆਲ ਹੈ ਵੀ 30 ਸਾਲ ਬਾਅਦ ਹੀ
ਗੁਰਦੁਆਰਾ ਵੈਸਟਮਿਨਿਸਟਰ ਜਿਹੜਾ ਮੁੱਢਲੇ ਤੌਰ ਦੇ ਉੱਤੇ ਜਿਹੜਾ ਬਹੁਤ ਛੋਟਾ ਜਿਹਾ ਗੁਰਦੁਆਰਾ ਸੀ, ਮੈਨੂੰ ਯਾਦ ਹੈ ਜਦੋਂ 90s ਦੇ ਵਿੱਚ ਮੈਂ ਗਿਆ। ਔਰ ਇਸ ਵਾਰ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਹੀ ਦਸੰਬਰ ਦੇ ਦੂਸਰੇ ਹਫ਼ਤੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਸਮੂਹ ਸ਼ਹੀਦਾਂ ਦੇ, ਹਾਲਾਂਕਿ ਜਿਹੜੇ ਪਰਿਵਾਰ ਰਲ ਕੇ ਅਖੰਡ ਪਾਠ ਸਾਹਿਬ ਰਖਾਉਂਦੇ ਨੇ ਜਾਂ ਖਰਚੇ ਦਾ ਪ੍ਰਬੰਧ ਕਰਦੇ ਨੇ, ਉਹਨਾਂ ਦੇ ਆਪਣੇ ਪਰਿਵਾਰਾਂ ਦੇ ਜੀ ਸ਼ਹੀਦ ਹੋਏ ਨੇ, ਲੇਕਿਨ ਉਹਨਾਂ ਦਾ ਇਹ ਸੰਕਲਪ ਹੈ, ਉਹਨਾਂ ਦਾ ਇਹ ਸੁਝਾਅ ਹੁੰਦਾ ਹੈ ਕਿ ਭਾਈ ਅਸੀਂ ਸਾਡੇ ਆਪਣੇ ਪਿਆਰੇ ਪਰਿਵਾਰਜਨ ਉਸ ਰਸਤੇ ਦੇ ਉੱਤੇ ਗਏ ਜਿਹੜਾ ਕੌਮੀ ਘਰ ਖਾਲਿਸਤਾਨ ਦਾ ਰਸਤਾ ਹੈ, ਔਰ ਇਸ ਲਈ ਉਹਨਾਂ ਦਾ ਕੋਈ ਸਟੇਟਸ ਜਾਂ ਰੁਤਬਾ ਵੱਖਰਾ ਨਹੀਂ ਹੈ ਉਹਨਾਂ ਸਾਰਿਆਂ ਨਾਲੋਂ ਜਿਹੜੇ ਕੋਈ ਨਹਿਰ ਦੇ ਪੁਲ ਤੇ, ਕੋਈ ਡਰੇਨ ਤੇ, ਕੋਈ ਬੀਆਬਾਨ ਦੇ ਵਿੱਚ, ਕੋਈ ਵੈਸੇ ਦਰਿਆਵਾਂ ਦੇ ਹਵਾਲੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਰ ਦਿੱਤੇ ਗਏ। ਸੋ ਉਹਨਾਂ ਵੱਲੋਂ ਹਰ ਸਾਲ ਇਹ ਦਿਨ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸੰਬਰ ਦੇ ਦੂਸਰੇ ਹਫ਼ਤੇ ਦੇ ਵਿੱਚ ਹੁੰਦਾ ਹੈ। ਇਸ ਵਾਰ ਉਹਨਾਂ ਦੀ ਗੁਜ਼ਾਰਿਸ਼ ਦੇ ਉੱਤੇ ਅਸੀਂ ਵੀ ਸ਼ਮੂਲੀਅਤ ਕੀਤੀ ਔਰ ਬਹੁਤ ਖੁਸ਼ੀ ਹੋਈ ਕਿ ਇੱਕ ਤਾਂ ਗੁਰਦੁਆਰਾ ਸਾਹਿਬ ਜਿਵੇਂ ਪਤਾ ਲੱਗਾ ਕਿ ਭਾਈ ਉੱਥੇ ਪੰਥਕ ਵਿਚਾਰਧਾਰਾ ਵਾਲੇ ਔਰ ਕੋਈ ਰੌਲਾ ਟਕਰਾਅ ਨਹੀਂ ਹੈ। ਹੁਣ ਬਾਕੀ ਗੁਰਦੁਆਰੇ ਜਿਹੜੇ ਅਸੀਂ ਦੇਖਦੇ ਹਾਂ ਜਿੱਥੇ ਖਾਲਿਸਤਾਨ ਦੀ ਗੱਲ ਹੁੰਦੀ ਹੈ ਉੱਥੇ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਨੈਗੇਟਿਵ ਵੀ, ਔਰ ਦੂਸਰਾ ਬੜੀ ਵਿਸ਼ਾਲ ਇਮਾਰਤ, ਬਹੁਤ ਸਾਰੇ ਉਹਨਾਂ ਦੇ ਜਿਹੜੇ ਗੁਰਮਤ ਨਾਲ ਸੰਬੰਧਿਤ ਪ੍ਰੋਗਰਾਮ, ਕੀਰਤਨ ਸੰਬੰਧੀ ਕੈਂਪਾਂ ਨਾਲ ਰਿਲੇਟਡ ਔਰ ਗੁਰਮਤ ਸਮਾਗਮ ਔਰ ਪੰਜਾਬੀ ਔਰ ਦੂਸਰਾ ਬਹੁਤ ਹਿਊਜ ਜਿਹੜਾ ਉਹਨਾਂ ਦਾ ਸਾਰਾ ਪ੍ਰਬੰਧਕੀ ਢਾਂਚਾ ਹੈ। ਔਰ ਜਿਵੇਂ ਇੱਕ ਮੇਰੇ ਲਈ ਵੀ ਇੱਕ ਨਵਾਂ ਐਕਸਪੀਰੀਅੰਸ ਵੀ ਹੁੰਦਾ ਹਰ ਵਾਰ ਕਿ ਬਹੁਤ ਸਾਰੇ ਵੀਰ ਜਿਹੜੇ ਕੋਈ 30 35 ਸਾਲ ਤੋਂ ਵੀ ਕਦੇ ਨਹੀਂ ਸੀ ਮਿਲੇ, ਜਦੋਂ ਹੀ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਗੁਰਦੁਆਰਾ ਵੈਸਟਮਿਨਿਸਟਰ ਜਿਹੜਾ ਆ ਰਹੇ ਤਾਂ ਉਹ ਧਾ ਕੇ ਪਹੁੰਚੇ। ਸੰਗਤ ਦੀ ਹਾਜ਼ਰੀ ਵੀ ਮੁਕੰਮਲ ਸੀ ਔਰ ਬੜੇ ਪਿਆਰ ਦੇ ਨਾਲ ਜਿਹੜਾ ਇਸ ਸਮਾਗਮ ਨੂੰ ਮਨਾਇਆ ਗਿਆ। ਦਰਸ਼ਕ ਨਾਲ ਦੀ ਨਾਲ ਪਿਕਚਰਸ ਵੀ ਦੇਖ ਸਕਦੇ ਨੇ। ਔਰ ਕੱਲ ਦਾ ਪ੍ਰੋਗਰਾਮ ਕਿਉਂਕਿ ਪਰਸੋਂ ਅਸੀਂ ਫਲਾਈ ਕੀਤਾ, ਫਲਾਈਟਸ ਕਿਉਂਕਿ ਹੌਲੀਡੇ ਸੀਜ਼ਨ ਚੱਲ ਰਿਹਾ, ਬਹੁਤ ਖੱਜਲ ਖਰਾਬੀ ਹੈ। ਡਾਇਰੈਕਟ ਫਲਾਈਟਸ ਵੀ ਜਿਹੜੀਆਂ ਨੇ ਕਈ ਘੰਟੇ ਲੇਟ, ਨਹੀਂ ਤਾਂ ਲਗੇਜ ਤੁਹਾਡਾ ਨਹੀਂ ਪਹੁੰਚਦਾ। ਲੇਕਿਨ ਕੱਲ ਦੇ ਪ੍ਰੋਗਰਾਮ 'ਚ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜੀ ਸਾਡੀ ਲਗਭਗ 1.25 ਘੰਟੇ ਦੀ ਪ੍ਰੈਜੈਂਟੇਸ਼ਨ ਸੀ ਉਹ ਸੰਗਤ ਤੱਕ ਪਹੁੰਚੇ ਔਰ ਉਹ ਪਹੁੰਚਾਈ ਵੀ ਗਈ। ਕੱਲ ਇਸ ਸਲੋਟ ਦੇ ਵਿੱਚ ਉਹੀ ਪ੍ਰੋਗਰਾਮ ਚੱਲਿਆ ਔਰ ਬਹੁਤ ਸਾਰੇ ਕਮੈਂਟ ਔਰ ਕਾਲਾਂ ਇਸ ਦੇ ਉੱਤੇ ਨੇ ਕਿਉਂਕਿ ਦੇਖੋ ਗੱਲਾਂ ਤਾਂ ਉਹੀ ਹੁੰਦੀਆਂ ਨੇ ਉਸ ਮੌਕੇ ਦੇ ਨਾਲ ਜੋੜ ਕੇ, ਪਰ ਕਈ ਵਾਰ ਜਿੱਥੇ ਤੁਹਾਡੇ ਸਾਹਮਣੇ ਬੈਠੀ ਰਿਸੈਪਟਿਵ ਆਡੀਅנס ਹੁੰਦੀ ਹੈ ਔਰ ਤੁਹਾਡੇ ਆਪਣੇ ਮਨ ਦੇ ਵਲਵਲੇ, ਕਿਉਂਕਿ ਮਨ ਦਾ ਤਾਂ ਹਾਲ ਹੀ ਹੁੰਦਾ ਨਾ ਵੀ ਜਿਸ ਪ੍ਰਥਾਏ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਤੁਹਾਡੀ ਆਪਣੀ ਮਨ ਦੀ ਸਥਿਤੀ ਔਰ ਆਡੀਅנס, ਗੁਰੂ ਦੀ ਹਜ਼ੂਰੀ ਔਰ ਜਿਹੜੇ ਦਿਨ ਚੱਲ ਰਹੇ ਨੇ, ਜਿਵੇਂ ਆਲਰੇਡੀ ਹਾਲਾਂਕਿ ਇਹ ਕੋਈ ਪੁਰਾਤਨ ਮਰਿਆਦਾ ਦਾ ਤਾਂ ਨਹੀਂ ਸੀ ਚੱਲ ਰਿਹਾ, ਲੇਕਿਨ ਇੱਕ ਬੜਾ ਚੰਗਾ ਰੁਝਾਨ, ਕਈ ਵਾਰੀ ਜਿਹੜੇ ਨਵੇਂ ਰੁਝਾਨ ਵੀ ਪੈਦਾ ਹੁੰਦੇ ਨੇ, ਜਿਉਂ ਹੀ ਪਹਿਲੀ ਪੋਹ ਦੀ ਸ਼ੁਰੂਆਤ ਹੁੰਦੀ ਹੈ ਔਰ ਖ਼ਾਸ ਤੌਰ 'ਤੇ ਇਸ ਦਾ ਇਨੀਸ਼ੀਏਟਿਵ ਗੁਰਦੁਆਰਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਦੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1710 ਨੂੰ ਇਸ ਸਰਹੰਦ ਨੂੰ ਫਤਿਹ ਕਰਕੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਇਹ ਝੰਡਾ ਗੱਡਣਾ ਔਰ ਇਹ ਜਿਹੜੇ ਦਿਨ, ਹਾਲਾਂਕਿ ਮੈਂ ਜਦੋਂ ਮੈਂਸ਼ਨ ਵੀ ਕਰਦਾ ਜਾਂ ਮੇਰੀਆਂ ਮਨ ਦੀਆਂ ਅੱਖਾਂ ਸਾਹਮਣੇ, ਇਹ ਤਾਂ ਪਿਛਲੇ ਲਗਭਗ 8 ਮਹੀਨੇ ਤੋਂ ਜੋ ਕੁਝ ਚੱਲ ਰਿਹਾ ਹੈ, ਅਨੰਦਪੁਰ ਸਾਹਿਬ ਦਾ ਘੇਰਾ 7-8 ਮਹੀਨੇ ਦਾ, ਕਿਵੇਂ ਹੌਲੀ ਅੰਦਰੋਂ ਰਾਸ਼ਨ ਪਾਣੀ ਦਾ ਮੁੱਕਣਾ, ਭੁੱਖ ਦਾ ਦੁੱਖ, ਕਿਸ ਹੱਦ ਤੱਕ ਜਿਹੜਾ ਹੈ ਉਹ ਭੁੱਖ ਹੈ ਕਿ ਭਾਈ ਈਵਨ ਇਹ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰਸਾਦੀ ਹਾਥੀ ਜਿਹਦੀ ਗਿਫਟ ਰਾਜਾ ਰਤਨ ਰਾਏ ਨੇ ਅਸਾਮ ਤੋਂ ਲਿਆਂਦਾ, ਉਹ ਭੁੱਖ ਦੇ ਦਰਦ ਨਾਲ ਮਰ ਜਾਂਦਾ ਹੈ। ਹੌਲੀ ਅੰਦਰ ਜਿਹੜਾ ਹੈ ਉਹ ਮਾਸ ਲਟਕਣ ਤੱਕ ਵਾਲੀ ਸਿਚੁਏਸ਼ਨ ਆਉਂਦੀ ਹੈ। ਫਿਰ ਬਿਦਾਵੀਆਂ ਦੀ ਕਹਾਣੀ ਅਸੀਂ ਸੁਣਦੇ ਹਾਂ ਕਿ ਉਸ ਭੁੱਖ ਦੇ ਦੁੱਖੋਂ ਕਿਵੇਂ ਲਗਭਗ 40 ਸਿੱਖਾਂ ਦਾ ਜਥਾ ਭਾਈ ਮਹਾਨ ਸਿੰਘ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਨੂੰ ਬਦਾਵਾ ਲਿਖ ਦਿੰਦੇ ਨੇ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਕਿਉਂਕਿ ਉਹ ਚਾਹੁੰਦੇ ਸੀ ਵੀ ਕਿਲ੍ਹਾ ਜੋ ਨਿਕਲਿਆ ਜਾਏ, ਖਾਲੀ ਕੀਤਾ ਜਾਏ।
ਔਰ ਉਹਨਾਂ ਸ਼ਹਾਦਤਾਂ ਦੇ ਨਾਲ ਫਿਰ ਇਹ ਜਦੋਂ ਅਸੀਂ ਸ਼ਹੀਦੀ ਪੰਦਰਵਾੜੇ ਦੀ ਗੱਲ ਕਰਦੇ ਹਾਂ ਔਰ ਇਸ ਦਾ ਹੁਣ ਤਾਂ ਪ੍ਰੋਪਰਲੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਆਗਾਜ਼ ਕੀਤਾ ਜਾਂਦਾ ਕਿ ਪੰਦਰਵਾੜੇ ਦੀ ਸ਼ੁਰੂਆਤ ਹੈ। ਆਲਰੇਡੀ ਪਹਿਲੀ ਪੋਹ ਵਾਲੇ ਦਿਨ ਹੀ ਭਾਈ ਹਰਪਾਲ ਸਿੰਘ ਜਿਹੜੇ ਮੁੱਖ ਕਥਾਵਾਚਕ ਵੀ ਨੇ ਔਰ ਸਾਡੇ ਫਤਿਹਗੜ੍ਹ ਸਾਹਿਬ ਸਾਡੇ TV 84 ਤੋਂ ਸਵੇਰੇ ਸ਼ਾਮ ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਹੀ ਜਿਹੜਾ ਹੈ ਉਹ ਲਾਈਵ ਕੀਤਾ ਜਾਂਦਾ ਹੈ। ਸੋ ਉਹਨਾਂ ਨੇ ਬੜੇ ਵੈਰਾਗਮਈ ਅੰਦਾਜ਼ ਦੇ ਵਿੱਚ ਅਰਦਾਸ ਕੀਤੀ ਔਰ ਇਹ ਦਿਨ ਹੁਣ ਜਿਹੜੇ ਨੇ ਔਰ ਇਹ ਅੱਜ ਦਾ ਨਹੀਂ, ਇਸ ਇਲਾਕੇ ਦੇ ਵਿੱਚ ਹੁਣ ਤਾਂ ਸ਼ਹੀਦੀ ਜੋੜ ਮੇਲਾ ਲਫ਼ਜ਼ ਕਿਹਾ ਜਾਣ ਲੱਗਾ। ਇੱਕ ਜ਼ਮਾਨੇ 'ਚ ਇਸ ਨੂੰ ਸਭਾ ਕਿਹਾ ਜਾਂਦਾ ਸੀ ਕਿ ਭਾਈ ਸਭਾ ਲੱਗਣੀ ਹੈ ਔਰ ਇਲਾਕੇ ਦੇ ਲੋਕ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਮੰਜਿਆਂ ਤੇ ਨਹੀਂ ਸੌਂਦੇ, ਜ਼ਮੀਨ ਤੇ ਸੌਂਦੇ ਨੇ, ਬਹੁਤ ਘੱਟ ਖਾਂਦੇ ਨੇ ਔਰ ਆਪਣੇ ਬੱਚਿਆਂ ਨੂੰ ਵੀ ਇਹ ਸਾਰੇ ਜਿਹੜੇ ਸ਼ਹੀਦੀ ਸਾਕੇ ਨਾਲ ਸੰਬੰਧਿਤ ਸਾਖੀਆਂ ਇਹ ਸੁਣਾਉਣ ਦਾ ਰਿਹਾ ਹੁਣ, ਕਿਉਂਕਿ ਮੀਡੀਆ ਨੇ ਇੰਟਰਨੈਸ਼ਨਲਾਈਜ਼ ਕਰ ਦਿੱਤਾ ਹੈ। ਸਿੱਖ ਦੁਨੀਆ ਭਰ 'ਚ ਬੈਠੇ ਨੇ ਹੁਣ ਅੱਡ-ਅੱਡ TV ਚੈਨਲਾਂ ਰਾਹੀਂ, ਅੱਡ-ਅੱਡ ਹੋਰ ਮੁਕਾਮਾਂ ਰਾਹੀਂ ਇਹ ਪੂਰਾ ਸ਼ਹੀਦੀ ਪੰਦਰਵਾੜਾ ਇੰਟਰਨੈਸ਼ਨਲ ਈਵੈਂਟ ਬਣ ਗਿਆ, ਬਹੁਤ ਵੱਡੇ ਇਕੱਠ ਔਰ ਉਹੀ ਰਾਹ, ਕਿਉਂਕਿ ਜਿੱਥੋਂ ਜਦੋਂ 10ਵੇਂ ਪਾਤਸ਼ਾਹ ਫਾਈਨਲੀ 22 ਤਾਰ ਦੇ ਪਹਾੜੀ ਰਾਜਿਆਂ ਵੱਲੋਂ ਉਹਨਾਂ ਦੇ ਬ੍ਰਾਹਮਣ ਜਿਹੜੇ ਗਾਵਾਂ ਦੇ ਉੱਤੇ ਆਟੇ ਦੀਆਂ ਗਊਆਂ ਬਣਾ ਕੇ ਲਿਆ ਕੇ ਸਹੁੰ ਚੁੱਕਦੇ ਨੇ, ਔਰੰਗਜ਼ੇਬ ਵੱਲੋਂ ਉਹ ਕੁਰਾਨ ਮਜੀਦ ਦੀ ਕਿਤਾਬ ਦੀ ਜਿਲਦ ਦੇ ਉੱਤੇ ਖੁਦ ਖਾਧੀ ਗਈ ਸਹੁੰ, ਜਿਸ ਦਾ ਜ਼ਿਕਰ ਗੁਰੂ ਸਾਹਿਬ ਨੇ ਬਾਜ਼ ਜ਼ਫਰਨਾਮੇ ਦੇ ਵਿੱਚ ਵੀ ਕੀਤਾ ਕਿ ਤੁਸੀਂ ਕਿਲ੍ਹਾ ਖਾਲੀ ਕਰ ਦਿਓ ਔਰ ਤੁਸੀਂ ਜਿੱਧਰ ਚਾਹੋ ਜਾ ਸਕਦੇ ਹੋ। ਪਰ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਹਾਲਾਂਕਿ ਉਹਨਾਂ ਨੇ ਆਪਣੇ ਸਿੱਖਾਂ ਨੂੰ ਪਰਖ ਕਰਕੇ ਵੀ ਦਿਖਾਇਆ ਸੀ ਕਿ ਭਾਈ ਇਹ ਸਹੁੰਆਂ ਝੂਠੀਆਂ ਖਾਣ ਵਾਲੇ ਨੇ, ਲੇਕਿਨ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਅਸੀਂ ਬਹੁਤ ਜ਼ਿਆਦਾ ਇੱਕ ਮੁਸੀਬਤ ਦਾ ਸ਼ਿਕਾਰ ਹੁੰਦੇ ਹਾਂ ਤਾਂ ਉਦੋਂ ਕਈ ਵਾਰ ਪਤਾ ਵੀ ਜਦੋਂ ਲੱਗ ਰਿਹਾ ਹੋਏ ਵੀ ਧੋਖਾ ਹੋਣਾ, ਫਿਰ ਵੀ ਮੰਨਣ ਨੂੰ ਜਿਹੜਾ ਜੀ ਕਰਦਾ ਹੁੰਦਾ। ਔਰ ਜਿਉਂ ਹੀ ਸਰਸਾ ਦੇ ਕੰਢੇ 10ਵੇਂ ਪਾਤਸ਼ਾਹ ਪਹੁੰਚਦੇ ਨੇ, ਕਿਵੇਂ ਪਰਿਵਾਰ ਵਿਛੋੜਾ ਹੁੰਦਾ, ਕਿਵੇਂ ਪਹਾੜੀ ਰਾਜੇ ਔਰ ਮੁਗਲਿਆ ਫੌਜ ਸਾਰੀਆਂ ਸਹੁੰਆਂ ਭੁੱਲ ਕੇ ਹਮਲਾ ਕਰਦੀ ਹੈ, ਕਿਵੇਂ ਮਾਤਾਵਾਂ ਆਪਣੇ ਜਿਹੜੇ ਨੇ ਉਹ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦੇ ਉਹ ਗੰਗੂ ਰਾਹੀਂ ਕਿਵੇਂ ਵਿਛੜਦੇ ਨੇ ਔਰ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਆਪਣੇ ਬਾਕੀ ਜਥੇ ਦੇ ਨਾਲ 10ਵੇਂ ਪਾਤਸ਼ਾਹ ਦੇ ਨਾਲ ਔਰ ਪੰਜ ਪਿਆਰੇ ਜਿਹੜੇ ਨੇ ਉਹ ਸਰਸਾ ਪਾਰ ਕਰਕੇ ਉਹ ਇੱਕ ਲੰਬਾ ਸਫ਼ਰ ਹੈ, ਲੰਬੀ ਦਾਸਤਾਨ ਜਿਹੜੀ ਸਫ਼ਰੇ ਸ਼ਹਾਦਤ ਹੈ। ਇਹ ਸੱਚਮੁੱਚ ਸਫ਼ਰੇ ਸ਼ਹਾਦਤ ਜੇ ਅਸੀਂ ਇਹਨਾਂ 15 ਦਿਨਾਂ ਦੇ ਵਾਕਿਆਤ ਨੂੰ ਹੀ ਆਪਣੇ ਮਨ ਦੀਆਂ ਨਜ਼ਰਾਂ ਸਾਹਮਣੇ ਲਿਆਈਏ ਤੇ ਸਾਡੇ ਬੱਚਿਆਂ ਨੂੰ ਵੀ ਅਸੀਂ ਆਪਣਿਆਂ ਨੂੰ ਇਹ ਸਬਕ ਯਾਦ ਕਰਵਾਈਏ ਕਿ ਇਹ ਕਿੰਨਾ ਵੱਡਾ ਜਿਹੜਾ ਇਹ ਕੁਰਬਾਨੀਆਂ ਭਰਿਆ ਜਿਹੜਾ ਇਹ ਸਾਰਾ ਪੰਦਰਵਾੜਾ ਹੈ। ਤੇ ਫਿਰ ਕੋਈ ਇਹ ਨਹੀਂ ਹੋਏਗਾ ਵੀ ਕਿਸੇ ਬੱਚੀ ਨੂੰ ਆਪਣੇ ਸਿੱਖ ਹੋਣ ਤੇ ਫਖਰ ਨਹੀਂ ਹੋਏਗਾ ਜਾਂ ਕੋਈ ਆਪਣੇ ਕਦੇ ਧਰਮ ਨੂੰ ਤਲਾਂਜਲੀ ਦੇਗਾ ਜਾਂ ਉਸ ਦੇ ਸਾਹਮਣੇ ਜਿਹੜਾ ਕੋਈ ਹੋਰ ਦੁਨੀਆ ਦੀ ਜਿਹੜੀ ਕੋਈ ਵੀ ਪ੍ਰਲੋਭਨ ਵਾਲੀ ਚੀਜ਼ ਉਸ ਨੂੰ ਆਪਣੇ ਸਿੱਖੀ ਸਿਦਕ ਤੋਂ ਡੁਲਾ ਸਕੇਗੀ। ਸੋ ਅਸੀਂ ਵੀ ਇਸ ਅਰਦਾਸ ਦੇ ਨਾਲ ਜਿਹੜੀ ਉੱਥੋਂ ਹੋਈ ਇਹ ਸਾਰੇ ਪੰਦਰਵਾੜੇ ਦਾ ਹਿੱਸਾ ਹੈ। ਜਿਉਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੇ ਬਾਰੇ ਗੱਲਬਾਤ ਹੋਏਗੀ। ਸੋ ਮੁੱਖ ਤੌਰ ਦੇ ਉੱਤੇ ਇਹ ਸਾਰੇ ਹੀ ਦਿਨ ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਆਲਰੇਡੀ ਅਸੀਂ ਇਸ ਤੋਂ ਪਿਛਲੇ ਹਫ਼ਤੇ ਜਿੱਥੇ ਯੂਨੀਵਰਸਿਟੀ ਆਫ ਵਿੰਡਜ਼ਰ ਦੇ ਵਿੱਚ ਪੂਰਾ ਹੋਲ ਡੇ ਜਿਹੜੀ ਹੈ ਪੰਥਕ ਕਾਨਫਰੰਸ ਔਰ ਸੈਮੀਨਾਰ ਸੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਔਰ ਸਾਡੇ ਇੱਕ ਦਿਨ ਦੇ ਪ੍ਰੋਗਰਾਮ 'ਚੋਂ 3 ਘੰਟੇ ਦਾ ਪ੍ਰੋਗਰਾਮ ਵੀ ਅਸੀਂ ਵਿਊਅਰਸ ਤੱਕ ਲਿਆਂਦਾ। ਜਿਹੜਾ ਦੂਸਰਾ ਪਾਰਟ ਸੈਗਮੈਂਟ ਹੈ ਉਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਟੈਲੀਕਾਸਟ ਕਰਾਂਗੇ। ਔਰ ਇਹ ਵੀ ਇੱਕ ਪੋਜ਼ਿਟਿਵ ਪ੍ਰਾਪਤੀਆਂ ਨੇ ਕਿ ਜਿੱਥੇ ਇੱਕ ਪਾਸੇ ਟ੍ਰੈਜਡੀਜ਼ ਨੇ, ਟ੍ਰੈਜਡੀਜ਼ ਅਸੀਂ ਕੈਨੇਡਾ ਦੇ ਹਵਾਲੇ ਨਾਲ ਖਾਸ ਤੌਰ ਤੇ ਕਿਉਂਕਿ ਜਿਸ ਦਿਨ ਐਤਵਾਰ ਦਾ ਦੀਵਾਨ ਸੀ ਉਸੇ ਦਿਨ ਸ਼ਾਮ ਨੂੰ 2 ਵਜੇ ਤੋਂ 5 ਵਜੇ ਤੱਕ ਵੱਡੇ ਟਾਊਨ ਹਾਲ ਦੇ ਵਿੱਚ ਜੋ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਫਰੌਤੀਆਂ ਔਰ ਮਰਡਰਸ ਔਰ ਦੂਸਰਾ ਸਿਲਸਿਲਾ ਜਿਹੜਾ ਅਮਿਤ ਸ਼ਾਹ ਦੀ ਅਗਵਾਈ ਥੱਲੇ ਚੱਲ ਰਿਹਾ ਉਸ ਨੂੰ ਲੈ ਕੇ ਪਹਿਲਾਂ ਬਹੁਤ ਵੱਡਾ ਇਕੱਠ ਬਰੈਂਪਟਨ ਦੇ ਵਿੱਚ ਹੋਇਆ ਜਿਹਦੇ 'ਚ ਇਲੈਕਟਡ ਰਿਪਰੈਜ਼ੈਂਟੇਟਿਵ
ਉਹਨਾਂ ਦੀ ਪੀਲ ਪੁਲਿਸ ਔਰ ਬ੍ਰੈਂਪਟਨ ਦੇ ਮੇਅਰ ਔਰ ਦੂਸਰਿਆਂ ਨੇ ਸ਼ਮੂਲੀਅਤ ਕੀਤੀ ਔਰ ਸਰੀ ਦੇ ਵਿੱਚ ਵੀ ਜਿਹੜਾ ਇਹ ਇਕੱਠ ਰੱਖਿਆ ਗਿਆ ਸੀ ਸੰਡੇ, ਬਹੁਤ ਵੱਡੀ ਗਿਣਤੀ ਦੇ ਵਿੱਚ ਨੁਮਾਇੰਦੇ ਆਏ ਔਰ ਉਸ ਦੀ ਕਾਰਵਾਈ ਵੀ ਮੀਡੀਆ ਦੇ ਵਿੱਚ ਆਈ ਹੈ। ਔਰ ਹੁਣੇ ਈਵਨ ਇਸ ਸਾਰੇ ਦੇ ਦੌਰਾਨ ਜਿਹੜੀ ਅਮਰੀਕਨ ਔਰ ਕੈਨੇਡੀਅਨ ਏਜੰਸੀਆਂ ਜਦੋਂ ਸਿਰ ਜੋੜ ਕੇ ਆਪਸ 'ਚ ਇਨਫੋਰਮੇਸ਼ਨ ਸਾਂਝੀਆਂ ਕਰ ਰਹੀਆਂ ਨੇ ਤੇ ਇਹ ਵੀ ਸਾਹਮਣੇ ਆ ਰਿਹਾ ਕਿ ਕਿਵੇਂ ਇਹ ਦੋਵੇਂ ਪਾਸੇ ਜਿਹੜਾ ਜਿਵੇਂ ਇੱਕ ਉਹਨਾਂ ਨੇ ਬੰਦੇ ਨੂੰ ਅਮਰੀਕਾ 'ਚ ਕੈਲੀਫੋਰਨੀਆ 'ਚ ਫੜਿਆ ਔਰ ਉਸ ਬਾਰੇ ਆਉਂਦਾ ਹੈ ਕਿ ਵੀ ਉਹ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਤੇ ਧਮਕੀ ਕੈਨੇਡਾ 'ਚ ਦੇ ਕੇ ਜਿਹੜਾ ਫਰੋਤੀਆਂ ਇਕੱਠੀਆਂ ਕਰ ਰਿਹਾ, ਉਹਦੀ ਆਈਡੀ ਔਰ ਦੂਜੇ ਤੋਂ ਉਹਨੂੰ ਫੜ ਲਿਆ ਅਮਰੀਕਾ ਵਾਲਿਆਂ ਨੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੈ ਜਿੱਦਨ ਕੋਈ ਸ਼ੂਟਿੰਗ ਨਾ ਹੋਏ ਜਾਂ ਕੋਈ ਯੰਗ ਮੈਨ ਦਾ ਮਰਡਰ ਨਾ ਹੋਏ ਔਰ ਇਹ ਸਾਰੇ ਦੇ ਚੱਲਦਿਆਂ ਇੱਕ ਔਰ ਮੈਂ ਇਹ ਮਹਿਸੂਸ ਵੀ ਕੀਤਾ ਆਪਣੀ ਇਸ ਕੈਨੇਡਾ ਫੇਰੀ ਵੇਲੇ ਕਿ ਜਿਹੜੇ ਥੋੜ੍ਹੇ ਬਹੁਤ ਵੀ ਵੈਲ ਆਫ ਨੇ, ਥੋੜ੍ਹੇ ਬਹੁਤ ਆਪਣੀਆਂ ਜਿਨ੍ਹਾਂ ਦੇ ਕਾਰੋਬਾਰ ਨੇ, ਉਹ ਇੱਕ ਖੌਫ ਦੇ ਵਿੱਚ ਨੇ ਕਿਉਂਕਿ ਅਨਫੋਰਚੂਨੇਟ ਪਾਰਟ ਇਹ ਹੈ ਕਿ ਵੀ ਇਸ ਸਾਰੇ ਦੇ ਵਿੱਚ ਜਿਹੜੇ ਇਨਵੋਲਵ ਵੀ ਨੇ ਉਹਨਾਂ ਦੇ ਵਿੱਚ ਮੈਜੋਰਿਟੀ ਆਪਣੇ ਹੀ ਬੱਚੇ ਨੇ ਬਿਲਕੁਲ ਔਰ ਪੰਜਾਬ ਦੇ ਰਹਿਣ ਵਾਲੇ ਨੌਜਵਾਨ ਹੀ। ਹਾਲਾਂ ਇਹ ਵੀ ਸਾਹਮਣੇ ਆਇਆ ਵੀ ਜਿਵੇਂ ਜਿਹੜੇ ਹਿੰਦੂ ਦੋ ਫੜੇ ਗਏ ਨੇ ਉਹਨਾਂ ਨੇ ਸਿੱਖ ਨਾਂ ਰੱਖੇ ਹੋਏ ਨੇ, ਲੇਕਿਨ ਕੋਈ ਵੀ ਹੋਏ ਪੰਜਾਬ ਹਰਿਆਣਾ ਰੀਜਨ ਦੇ ਨਾਲ ਸੰਬੰਧਿਤ ਹੀ ਬਹੁਤ ਸਾਰੇ ਔਰ ਬਿਠਾਇਆ ਉਸ ਨੂੰ ਬਿਸ਼ਨੋਈ ਗੈਂਗ ਨੂੰ ਜਿਵੇਂ ਸਾਬਰਮਤੀ 'ਚ ਹੈ ਔਰ ਈਵਨ ਹੋਮ ਮਿਨਿਸਟਰੀ ਨੇ ਅਗੇਨ ਉਹਨੂੰ ਇੰਨੀ ਵੱਡੀ ਸੁਰੱਖਿਆ ਦਿੱਤੀ ਹੈ ਕਿ ਕੋਈ ਉਹਦੇ ਨੂੰ ਕਿਤੇ ਜਿਹੜੀ ਹੈ ਕਿਸੇ ਹੋਰ ਸੂਬੇ ਦੀ ਪੁਲਿਸ ਪੁੱਛਗਿੱਛ ਵੀ ਨਹੀਂ ਕਰ ਸਕਦੀ। ਔਰ ਇਸੇ ਦੌਰ ਦੇ ਚੱਲਦਿਆਂ ਅਸੀਂ ਪੰਜਾਬ ਦੇ ਵਿੱਚ ਅਗੇਨ ਦੇਖਦੇ ਹਾਂ ਕਿ ਕਿਵੇਂ ਇੱਕ ਕਬੱਡੀ ਪ੍ਰਮੋਟਰ ਬਲਾਚੌਰੀਆ ਨੂੰ ਜਿਹੜਾ ਹੈ ਉਹ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਔਰ ਹਿੰਸਾ ਇੰਨੀ ਕਾਮਨ ਹੋ ਗਈ ਹੈ ਔਰ ਇਹ ਮਰਡਰ ਔਰ ਫਰੌਤੀ ਔਰ ਇੰਨਾ ਸਾਰਾ। ਔਰ ਕੈਨੇਡਾ ਦੇ ਹਵਾਲੇ ਨਾਲ ਖਾਸ ਤੌਰ 'ਤੇ ਜਿਵੇਂ ਇੰਡੀਅਨ ਏਜੰਸੀਆਂ ਦੀ ਘੁਸਪੈਠ ਹੈ, ਲੇਕਿਨ ਕੈਨੇਡਾ ਗੌਰਮੈਂਟ ਜਿਹੜੀ ਹੈ ਉਹ ਭਾਰਤ ਦੇ ਨਾਲ ਵਪਾਰ ਕਰਨ, ਟ੍ਰੇਡ ਕਰਨ ਔਰ ਸਬੰਧ ਸੁਧਾਰਨ 'ਤੇ ਲੱਗੀ ਹੋਈ ਹੈ ਔਰ ਇਸ ਦੇ ਲਈ ਬੜਾ ਜ਼ਰੂਰੀ ਹੈ ਕਿ ਕੈਨੇਡੀਅਨ ਸਿੱਖ ਜਿਸ ਅੰਦਾਜ਼ ਦੇ ਵਿੱਚ ਲੌਬੀ ਕਰ ਰਹੇ ਨੇ ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਹੜੇ ਅਸੀਂ ਤਾਂ ਹਮੇਸ਼ਾ ਮਾਣ ਨਾਲ ਕਹਿੰਦੇ ਹਾਂ ਜੀ ਸਾਡੇ 20 ਜਾਂ 22 MP ਕੈਨੇਡਾ 'ਚ ਨੇ, ਉਹ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਮਿੱਟੀ ਦੇ ਮਾਧੋ ਨੇ। ਇਹ ਫਰਜ਼ ਬਣਦਾ ਹੈ ਕਿ ਵੀ ਉਹ ਲੀਡ ਕਰਨ ਵਿਦਨ ਪਾਰਟੀ। ਜੇ ਪਾਰਟੀ ਦੇ ਇੱਕ ਤਬਕੇ ਨੂੰ ਭਾਵੇਂ ਉਹ ਉਹਨਾਂ ਦੀਆਂ ਕੁਝ ਵਪਾਰਕ ਮਜਬੂਰੀਆਂ ਵੀ ਬਣ ਗਈਆਂ ਜਿਵੇਂ ਟਰੰਪ ਨੇ ਛਟਕ ਕੇ ਕੈਨੇਡਾ ਨੂੰ ਸੁੱਟਿਆ, ਲੇਕਿਨ ਜੇ ਕੈਨੇਡੀਅਨ ਸਿਟੀਜ਼ਨ ਦੀ ਸੇਫਟੀ ਸਿਕਿਉਰਿਟੀ ਨਹੀਂ ਹੈ ਤੇ ਤੁਸੀਂ ਕਿਸ ਕਿਸਮ ਦੀ ਡੈਮੋਕ੍ਰੇਸੀ ਔਰ ਕਿਸੇ ਵੀ ਸਿਸਟਮ ਦਾ ਪਹਿਲਾ ਪਾਰਟ ਤਾਂ ਆਪਣੇ ਨਾਗਰਿਕਾਂ ਨੂੰ ਜਿਹੜੀ ਹੈ ਸੇਫਟੀ ਸਿਕਿਉਰਿਟੀ ਪ੍ਰੋਵਾਈਡ ਕਰਨਾ। ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਚੰਗਾ ਐਫਰਟ ਹੈ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ, ਵਰਲਡ ਸਿੱਖ ਆਰਗੇਨਾਈਜੇਸ਼ਨ, ਸਿੱਖ ਫੈਡਰੇਸ਼ਨ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਇਹਨਾਂ ਸਾਰਿਆਂ ਦੇ ਐਫਰਟ ਦੇ ਨਾਲ ਹੀ ਜਿਹੜਾ ਇਹ ਹੀਅਰਿੰਗ ਹੋਈ। ਪਰ ਇਸ ਦੇ ਉੱਤੇ ਲਗਾਤਾਰਤਾ ਨਾਲ ਦਬਾਅ ਬਣਾਉਣ ਦੀ ਲੋੜ ਹੈ, ਅਦਰਵਾਈਜ਼ ਭਾਰਤੀ ਏਜੰਸੀਆਂ ਨੇ ਅਮਰੀਕਾ ਕੈਨੇਡਾ ਨੂੰ ਵੀ ਬਿਲਕੁਲ ਉਹ ਬਿਹਾਰ ਸੂਬੇ ਵਾਂਗ ਹੀ ਉਹ ਡੀਲ ਕਰ ਰਹੇ ਨੇ ਔਰ ਸਿੱਖ ਹੀ ਮੁੱਖ ਤੌਰ ਦੇ ਉੱਤੇ ਇਹਨਾਂ ਦੇ ਨਿਸ਼ਾਨੇ 'ਤੇ ਨੇ। ਜਿਹੜੀਆਂ ਜਦੋਂ ਅਸੀਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ, ਬਹੁਤ ਚੰਗੀ ਗੱਲ ਹੈ ਜਿਵੇਂ ਯੂਟਾ ਸਟੇਟ ਨੇ ਪਿਛਲੇ ਦਿਨਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਰੈਕਗਨਾਈਜ਼ ਕਰਦੇ ਹਾਂ, ਉਹਨਾਂ ਨੂੰ ਇੱਕ ਸ਼ੀਲਡ ਆਫ ਹਿਊਮਨ ਰਾਈਟਸ, ਇੱਕ ਸੱਚਮੁੱਚ ਧਰਮ ਦੀ ਚਾਦਰ ਜਦੋਂ ਅਸੀਂ ਕਹਿੰਦੇ ਹਾਂ, ਜਿਸ ਪ੍ਰਥਾਏ ਕਵੀ ਸੈਨਾਪਤੀ ਨੇ ਗੁਰਸੋਭਾ ਦੇ ਵਿੱਚ ਕਿਹਾ ਸੀ, ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਸੋ ਉਸ ਲਾਈਨ ਦੇ ਉੱਤੇ ਯੂਟਾ ਨੇ ਤਾਂ ਪ੍ਰੋਪਰ ਪ੍ਰੋਕਲੇਮੇਸ਼ਨ ਉਹਨਾਂ ਦੀ ਉਸ ਲੈਵਲ ਦੇ ਉੱਤੇ ਹੋਈ। ਨਿਊਯਾਰਕ ਸਟੇਟ ਅਸੈਂਬਲੀ ਦੀਆਂ ਦੋ ਜਿਹੜੀ ਖਾਸ ਤੌਰ ਦੇ ਉੱਤੇ ਅਸੈਂਬਲੀਮੈਨ ਨੇ, ਅਸੈਂਬਲੀ ਵੂਮਨ ਵੀ ਅਸੀਂ ਕਹਿ ਸਕਦੇ ਹਾਂ, ਦੋਨੋਂ ਹੀ ਯੂਜ਼ ਹੋ ਜਾਂਦੇ ਲਫ਼ਜ਼, ਜੈਸਿਕਾ ਗੋਂਜ਼ਾਲੇਜ਼ ਤੇ ਰੌਨ ਕਿਮ, ਇਹਨਾਂ ਨੇ ਐਫਰਟ ਕਰਕੇ ਨਿਊਯਾਰਕ ਸਟੇਟ ਅਸੈਂਬਲੀ ਦੇ ਵਿੱਚ ਵੀ ਜਿਹੜੀ ਹੈ ਇਹ ਪ੍ਰੋਕਲੇਮੇਸ਼ਨ ਇਹਨਾਂ ਦੋਵਾਂ ਵੱਲੋਂ ਜਿਹੜੀ ਜਾਰੀ ਕੀਤੀ ਗਈ, ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ, ਉਹਨਾਂ ਦੀ ਮਾਰਟੀਰਡਮ ਨੂੰ 350 ਸਾਲਾ ਰੈਕਗਨਾਈਜ਼ ਕੀਤਾ ਕਿ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ। ਔਰ ਇਹਦੇ ਲਈ ਜਿਹੜੀ ਪ੍ਰੋਕਲੇਮੇਸ਼ਨ ਹੈ ਉਸ ਨੂੰ ਵੀ ਅਸੀਂ ਸਾਂਝਾ ਕਰਾਂਗੇ। ਪਰ ਇਸ ਦੇ ਲਈ ਵਰਲਡ ਸਿੱਖ ਪਾਰਲੀਮੈਂਟ ਨੇ ਲੋਕਲ ਗੁਰਦੁਆਰਿਆਂ ਦੇ ਸਹਿਯੋਗ ਨਾਲ ਇੱਕ ਸਮਾਗਮ
ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਦੇ ਵਿੱਚ ਰੱਖਿਆ। ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ। ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਪ੍ਰੋਕਲੇਮੇਸ਼ਨ ਜਾਰੀ ਕੀਤੀ ਔਰ ਫਿਰ ਈਵਨ ਸਟੇਟ ਅਸੈਂਬਲੀ ਦੇ ਵਿੱਚ ਵੀ ਇਹਦੀ ਕਾਪੀ ਜਿਹੜੀ ਹੈ ਸਿੱਖ ਨੁਮਾਇੰਦਿਆਂ ਨੂੰ ਦਿੱਤੀ ਗਈ। ਔਰ ਇਸ ਦੇ ਲਈ ਜਿਹੜਾ ਐਫਰਟ ਹੈ ਉਹ ਜ਼ਾਹਰ ਹੈ ਵਰਲਡ ਸਿੱਖ ਪਾਰਲੀਮੈਂਟ ਭਾਈ ਹਿੰਮਤ ਸਿੰਘ ਜਿਹੜੇ ਹਿੰਮਤ ਕਰਦੇ ਨੇ ਪੂਰੀ, ਔਰ ਉਹਨਾਂ ਦੇ ਨਾਲ ਇਸ ਦੇ ਲਈ ਇਸ ਜਿਨ੍ਹਾਂ ਨੇ ਸ਼ਲਾਘਾ ਕੀਤੀ ਹੈ ਉਹਦੇ 'ਚ ਡਾਕਟਰ ਪ੍ਰਿਤਪਾਲ ਸਿੰਘ, ਸਿੱਖ ਕਾਕਸ ਕਮੇਟੀ, ਸਰ ਗੁਰਦੇਵ ਸਿੰਘ ਕੰਗ, ਦਵਿੰਦਰ ਸਿੰਘ ਬੋਪਾ ਰਾਏ, ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ, ਔਰ ਸਰ ਜਸਵੰਤ ਸਿੰਘ ਹੋਠੀ ਜਿਹੜੇ AGPC ਦੇ ਪ੍ਰਧਾਨ ਨੇ, ਸਰਦਾਰ ਭਗਤ ਸਿੰਘ ਡੇਕਾਵਾਲਾ, ਸਰਦਾਰ ਜਗਰਾਜ ਸਿੰਘ ਨਿਊ ਜਰਸੀ, ਸਰ ਸੁਰਜੀਤ ਸਿੰਘ ਕੁਲਾਰ, ਹਰਮਿੰਦਰ ਸਿੰਘ ਆਲੂਵਾਲੀਆ ਵਰਲਡ ਸਿੱਖ ਪਾਰਲੀਮੈਂਟ, ਸਰਦਾਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਰ ਬੂਟਾ ਸਿੰਘ ਖੜੌਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਗੁਰਮੇਲ ਸਿੰਘ, ਇਹ ਸਾਰਿਆਂ ਨੂੰ ਉਹਨਾਂ ਨੇ ਕ੍ਰੈਡਿਟ ਦਿੱਤਾ ਹੈ। ਔਰ ਇਸ ਪ੍ਰੋਕਲੇਮੇਸ਼ਨ ਦੇ ਵਿੱਚ ਬੜੀ ਕਲੀਅਰਲੀ ਜਿੱਥੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਜਿਹੜਾ ਟ੍ਰਿਬਿਊਟ ਦਿੱਤੀ ਗਈ ਹੈ, ਔਰ ਇਹ ਆਪਣੇ ਆਪ ਦੇ ਵਿੱਚ ਇਹਦੀ ਅਹਿਮੀਅਤ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਜਿਹੜੇ ਭਾਰਤ ਦੇ ਵਿੱਚ ਸਮਾਗਮ ਹੋਏ ਉਹਦਾ ਨੈਰੇਟਿਵ ਹਿੰਦੂ ਤਵੀਆਂ ਨੇ ਕੰਟਰੋਲ ਕੀਤਾ ਔਰ ਬਹੁਤ ਸਾਰੇ ਸਿੱਖ ਪ੍ਰਚਾਰਕ ਔਰ ਸੰਸਥਾਵਾਂ ਵੀ ਹਿੰਦ ਦੀ ਚਾਦਰ ਦੇ ਥੱਲੇ ਉਹ ਹਿੰਦੂਆਂ ਦੇ ਰਾਖੇ ਦੇ ਤੌਰ ਤੇ ਪ੍ਰੈਜ਼ੈਂਟ ਕਰਨ 'ਚ ਰਹੇ। ਔਰ ਇਸ 'ਚ ਉਹਨਾਂ ਨੇ ਜਿਹੜੀ ਪ੍ਰੋਕਲੇਮੇਸ਼ਨ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਿੱਖ ਧਰਮ ਪੰਜਾਬ 'ਚ ਗੁਰੂ ਨਾਨਕ ਪਾਤਸ਼ਾਹ ਵੱਲੋਂ 15ਵੀਂ ਸਦੀ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਔਰ ਜਿਸ ਦੇ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸ ਦੇ ਫਾਲੋਅਰ ਨੇ। 30 ਮਿਲੀਅਨ ਜਿਹੜੇ ਨੇ, ਇਸ ਦਾ ਜ਼ਿਕਰ ਹੈ ਕਿ ਦੁਨੀਆ ਭਰ ਦੇ ਵਿੱਚ 30 ਮਿਲੀਅਨ ਫਾਲੋਅਰ ਨੇ। ਅਮਰੀਕਾ ਦੇ ਵਿੱਚ 1 ਮਿਲੀਅਨ 10 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਨੇ। ਫਿਰ ਹੈ ਕਿ ਵੇਅਰ ਐਜ਼ ਏ ਚੈਂਪੀਅਨ ਆਫ ਰਿਲੀਜੀਅਸ ਫਰੀडम ਫॉर ऑल, ਗੁਰੂ ਤੇਗ ਬਹਾਦਰ ਸਾਹਿਬ confronted the Mughal Emperor Aurangzeb against the forced religious conversion of Hindus to Islam, an act for which his life was taken in 1675 AD in Delhi, India. He is fondly remembered as Dharm di Chadar or shield of the religions for his ultimate sacrifice. ਕਿ ਉਹਨਾਂ ਨੇ ਜਿਹੜਾ ਉਹ ਜ਼ੁਲਮ ਦੇ ਸਾਹਮਣੇ ਚੁੱਕੇ ਨਹੀਂ, ਆਪਣੀ ਸ਼ਹਾਦਤ ਦਿੱਤੀ। ਔਰ ਫਿਰ ਜਿਹੜਾ ਵੇਅਰ ਐਜ਼ ਗੁਰੂ ਤੇਗ ਬਹਾਦਰ ਗੇਵ ਦਾ ਸੁਪਰੀਮ ਸੈਕਰੀਫਾਈਸ ਟੂ ਪ੍ਰੋਟੈਕਟ ਰਿਲੀਜਨ ਵਿਚ ਵਾਸ ਨਾਟ ਈਵਨ ਹਿਜ਼ ਓਨ। ਔਰ ਜਿਵੇਂ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਜਨਾਊ ਜਬਰੀ ਨਹੀਂ ਪਾਉਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜਿਆ ਵੀ ਇਹ ਜਬਰੀ ਨਹੀਂ ਲਾਉਣਾ ਹੈ। ਔਰ ਉਹਨਾਂ ਇਹੀ ਇਸ ਪ੍ਰੋਕਲਾਮੇਸ਼ਨ ਦੇ ਵਿੱਚ ਵੀ ਹੈ ਕਿ ਵੀ ਇਹ ਜਿਹੜਾ ਉਸ ਧਰਮ ਨੂੰ ਡਿਫੈਂਡ ਕੀਤਾ ਜਿਹੜਾ ਉਹਨਾਂ ਦਾ ਆਪਣਾ ਨਹੀਂ ਸੀ, ਤਾਂ ਕਿ ਟੂ ਡਿਫੈਂਡ ਦਾ ਰਾਈਟ ਆਫ ਇੰਡੀਵਿਜੂਅਲਸ ਟੂ ਪ੍ਰੈਕਟਿਸ ਦੇਅਰ ਓਨ ਫੇਥ ਐਂਡ ਫॉर ਬੇਸਿਕ ਹਿਊਮਨ ਰਾਈਟਸ। ਫਿਰ ਨਿਊਯਾਰਕ ਸਿੱਖ ਕਮਿਊਨਿਟੀ which traces its origin to the state of Punjab in India, first immigrated to our nation more than a century ago. लगभग 100 साल तो भी ज़्यादा समय पहले सिख आए, and these remarkable citizens have played a vital role in the growth and vitality of the empire state and have enriched their neighborhoods through their commitment to social tolerance. कि सिख कौम ने इस empire state ਨਿਊਯਾਰਕ ਦਾ ਇਨਸਿਗਨੀ ਹੈ, ਉਸ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੋਸ਼ਲ ਟੋਲਰੈਂਸ ਔਰ ਬਾਕੀ ਮਦਦ 'ਚ ਵੀ। ਵੇਅਰ ਐਜ਼ ਦਾ ਲੈਜਿਸਲੇਚਰਸ ਰੈਕਗਨਾਈਜ਼ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਐਂਡ 350th ਐਨੀਵਰਸਰੀ ਆਫ ਦਾ ਮਾਰਟੀਰਡਮ ਡੇ ਆਫ ਗੁਰੂ ਤੇਗ ਬਹਾਦਰ ਐਂਡ ਐਨਕਰੇਜ ਆਲ ਨਿਊਯਾਰਕਰਸ ਟੂ ਪਾਰਟਿਸਿਪੇਟ ਫਿਟਿੰਗਲੀ ਇਨ ਇਟਸ ਆਬਜ਼ਰਵੈਂਸ ਨਾਓ ਦੇਅਰ ਬਾਈ ਇਟ। ਫਿਰ ਉਹਨਾਂ ਨੇ ਡਿਕਲੇਅਰ ਕੀਤਾ ਵੀ ਇਹ ਦਿਨ ਜਿਹੜਾ ਹੈ ਇਹ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਹੈ। ਔਰ ਅਸੀਂ ਜਿੱਥੇ ਸਮੂਹ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਨੇ ਇਸ ਲਈ ਐਫਰਟ ਕੀਤਾ ਹੈ, ਭਾਈ ਹਿੰਮਤ ਸਿੰਘ ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸਿੱਖ ਕਾਕਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਮਤੇ ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਅਮਰੀਕਾ ਦੀਆਂ ਆਲਮੋਸਟ ਹੁਣ ਸਾਰੀਆਂ ਸਟੇਟਾਂ 'ਚ ਹੀ ਨੇ। ਔਰ ਇਹਨੂੰ ਇੱਕ ਰੋਲ ਮਾਡਲ ਮੰਨਦੇ ਆ ਇਸ ਡਾਕੂਮੈਂਟ ਨੂੰ, ਕਿਉਂਕਿ ਯੂਟਾ ਦੇ ਵਿੱਚ ਹੋਇਆ, ਨਿਊਯਾਰਕ 'ਚ 2 ਅਸੈਂਬਲੀ ਵੂਮਨ ਲਿਆਈਆਂ ਨੇ ਸਾਹਮਣੇ। ਇਸ ਨੂੰ ਹਰ ਥਾਂ ਦੇ ਉੱਤੇ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਜਾਣਾ ਚਾਹੀਦਾ ਤਾਂ ਕਿ ਇਹ ਪਤਾ ਹੋਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ
ਕੁੱਲ ਸ੍ਰਿਸ਼ਟੀ ਕੁੱਲ ਕਾਇਨਾਤ ਦੇ ਲਈ, ਜਿਸ ਨੂੰ ਅਗੇਨ ਸੈਨਾਪਤੀ ਨੇ ਜਿਹੜੇ ਲਫ਼ਜ਼ ਕਹੇ, ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜੋ ਸੰਗਤ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।